न्यू LAC एक्शन हुण बंदा एक्शन तो सोचता भी इंडियन आर्मी 80-90 हज़ार को उत्थे रखी हुई है, सारे जिहड़े ने वो कोई एक्शन कर रहे हैं। Buddha statues at 1962 India-China battle sites. Both sites, Leung and Chishul, witnessed bloody battles during the 1962 India-China war. ਵੱਡੇ ਖਰਚ ਕਰਕੇ ਉਹਨਾਂ ਨੇ 4 ਬੁੱਧ ਦੀਆਂ ਮੂਰਤੀਆਂ ਇਹ ਭੂਮੀ ਸਪਰਸ਼ਾ ਭੋਜ ਤਿਆਰ ਕੀਤੀਆਂ। 2 ਜਿਹੜੀਆਂ ਨੇ ਆਲਰੇਡੀ ਉਹਨਾਂ ਨੇ ਲਿਊਕੋਂਗ ਤੇ ਚਸ਼ੂਲ ਉਸ ਦੇ ਵਿੱਚ ਇੰਸਟਾਲ ਕਰ ਦਿੱਤੀਆਂ। 60,000 ਕਰੋੜ ਦੇ ਰਾਫੇਲ ਲਿਆਂਦੇ, ਫਲਾਣਾ ਲਿਆਂਦਾ, ਅਸੀਂ ਇਨਫਰਾਸਟ੍ਰਕਚਰ ਬਣਾ ਰਹੇ ਹਾਂ। ਜੇ ਯੋਧੇ ਹੋ ਤਾਂ ਯੋਧਿਆਂ ਵਾਂਗ ਡੈਡਲਾਈਨ ਦਿਓ ਕਿ ਵੀ ਆਹ ਸਾਡੇ ਪੈਟਰੋਲਿੰਗ ਪੁਆਇੰਟ ਨੇ, ਨਹੀਂ ਹੈ ਤਾਂ ਆ ਜਾਓ ਟੱਕਰ ਦੇ ਉੱਤੇ। ਅੱਗੇ ਜਿਵੇਂ ਉਹ ਹਮਲਾਵਰ ਕਈ ਵਾਰੀ ਅੱਗੇ ਗਊਆਂ ਕਰ ਦਿੰਦੇ ਸੀ ਤਾਂ ਇਹ ਦੌੜ ਜਾਂਦੇ ਸੀ ਕਿ ਗਾਂ ਮਾਤਾ ਨੂੰ ਕੀ ਕਰਨਾ। ਇਹ ਚੀਨੇ ਰੁਕਣ ਵਾਲੇ ਨਹੀਂ ਨੇ ਕਿ ਵੀ ਚੀਨ ਦੇ ਅੱਗੇ ਬੁੱਧ ਨੂੰ ਕਰ ਦਿਓ ਤੁਸੀਂ। व्यूअर्स वेलकम बैक ऑन प्रोग्राम। सो व्यूअर्स गलबात करांगे कि मीडिया रिपोर्टां अनुसार भारत सरकार ने चीन नाल लगदी सरहद ते यानी कि LAC ते 2 महात्मा बुद्ध ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਹਨ। हैरानी इस गल की है कि 2020 तो हुण तक चीन ने भारत की 4000 किलोमीटर तो ज़्यादा जमीन खोई है। सो वो खोई जमीन वापस लैण दी थां भारत जो है चीन के अगे बुद्ध दीयां मूर्तियां रख के हथ जोड़ रहा है। सो इस वरतारे नूं अमरीका समेत पश्चिमी जगत भी बड़े ध्यान नाल देख रहा है कि ये किन्ने क तीसमान खान हैं। सो इस बारे आपां गलबात करन जा रहे हैं। सो असीं चाहांगे कि तुसीं इस तरह बड़े रहना देखण सुन लई आण लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो गुरु नानक साहब ने 1526 ਦੇ ਵਿੱਚ ਜਦੋਂ ਬਾਬਰ ਹਮਲਾਵਰ ਹੋਇਆ ਉਜ਼ਬੇਕ ਮੂਲ ਦਾ, ਖੁਰਾਸਾਨ ਵੱਲ ਗਿਆ ਔਰ ਫਿਰ ਉਧਰੋਂ ਡਿਫੀਟ ਹੋ ਕੇ ਹਿੰਦੁਸਤਾਨ ਵੱਲ ਮੁੜਿਆ। ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਧਾਰਮਿਕ ਸ਼੍ਰੇਣੀ ਦੇ ਲੋਕ ਸੀ, ਉਹ ਪੰਡਤ ਸੀ ਜਾਂ ਪੀਰ ਸੀ, ਉਹ ਉਹਨਾਂ ਨੂੰ ਇਹ ਕਹਿੰਦੇ ਰਹੇ ਕਿ ਜੀ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਅਸੀਂ ਜਿਹੜਾ ਐਸੇ ਮੰਤਰ ਪੜ੍ਹਾਂਗੇ ਔਰ ਐਸੇ ਅਸੀਂ ਚਿੱਲੇ ਕੱਟਾਂਗੇ ਕਿ ਮੁਗਲਿਆ ਫੌਜ ਜਿਉਂ ਹੀ ਇੰਡਸ ਦਰਿਆ ਸਿੰਧ ਕ੍ਰਾਸ ਕਰੇਗੀ ਸਭ ਅੰਨੇ ਹੋ ਜਾਣਗੇ ਔਰ ਕੋਈ ਲੜਾਈ ਦਾ ਨਹੀਂ, ਅੰਨੇ ਹੀ ਜਿਹੜੇ ਨੇ ਉਹ ਰਹਿਣਗੇ। ਔਰ ਉਹ ਸਾਰੇ ਦਾ ਵਰਤਾਰਾ ਗੁਰੂ ਨਾਨਕ ਸਾਹਿਬ ਨੇ ਖੁਦ ਬਾਣੀ ਦੇ ਵਿੱਚ ਬਿਆਨ ਕੀਤਾ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਵੀ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕਿ ਜਿਹੜੇ ਕੋਟੀ ਇੰਨੇ ਹਜ਼ਾਰਾਂ ਜਿਹੜੇ ਪੀਰ ਨੇ ਔਰ ਦੂਜੇ ਨੇ ਉਹ ਵਰਜ ਰਹੇ ਨੇ ਕਿ ਭਾਈ ਹੋਰ ਕੁਛ ਨਹੀਂ ਕਰਨ ਦੀ ਲੋੜ। ਮੀਰ ਬਾਬਰ ਆ ਗਿਆ ਔਰ ਉਹਨੇ ਆ ਕੇ ਜਿਹੜਾ ਉਹ ਅੱਗਾਂ ਲਾਈਆਂ, ਲੁੱਟ ਮਾਰ, ਦੂਜਾ ਤੀਜਾ ਜੋ ਉਹਨੇ ਕਤਲੋਗਾਰਤ ਕੀਤਾ। ਕੋਊ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਪਾਇਆ ਲਾਇਆ, ਕਿ ਕੋਈ ਮੁਗਲ ਅੰਨਾ ਨਹੀਂ ਹੋਇਆ। ਕੋਈ ਵੀ ਜਿਹੜਾ ਜੋ ਉਹਨਾਂ ਦੇ ਡਰਾਮੇਬਾਜ਼ੀ ਸੀ। ਔਰ ਰਾਦਰ ਇਸ ਦੇ ਉਲਟ ਗੁਰੂ ਸਾਹਿਬ ਨੇ ਹੋਰ ਤਾਂ ਉਹਨਾਂ ਕਿਹਾ ਜੰਗ ਤਾਂ ਬੇਹਿਸਾਬੀ ਜਿਹੜਾ ਉਹਦੀ ਕੋਈ ਪ੍ਰਪੋਰਸ਼ਨੇਟ ਹੀ ਨਹੀਂ ਸੀ ਕਿ ਉਹਨੂੰ ਤੁਬਕ ਚਲਾਈ ਇਹਨੂੰ ਹਸਤ ਚੜਾਈ। ਕਿ ਪਠਾਣਾ ਦੇ ਕੋਲ ਜਿਹੜੀ ਫੌਜ ਦਿੱਲੀ ਤੇ ਹੈ ਉਹ ਹਾਥੀਆਂ ਦੀ ਫੌਜ ਹੈ, ਹਾਥੀ ਕੀਤੇ ਨੇ। ਔਰ ਉਦੋਂ ਤੱਕ ਅਜੇ ਇੱਥੋਂ ਦੇ ਖਿੱਤੇ ਵਾਲਿਆਂ ਨੂੰ ਤਾਂ ਤੁਬਕ ਦਾ ਜਾਂ ਤੋਪ ਦੇ ਫਾਇਰ ਦਾ ਹੀ ਪਤਾ ਨਹੀਂ ਸੀ। ਔਰ ਕਿਉਂਕਿ ਬਾਬਰ ਉਹ ਚੰਗੇਜ਼ ਖਾਨ ਤੇ ਹਲਾਕੂ ਉਹਨਾਂ ਦਾ ਡਿਸੈਂਡੈਂਟ ਸੀ ਔਰ ਆਲਰੇਡੀ ਜਿਹੜਾ ਗਨ ਪਾਊਡਰ ਹੈ ਉਹ ਚਾਈਨਾ ਦੇ ਵਿੱਚ ਚੰਗੇਜ਼ ਖਾਨ ਨੇ ਇਜਾਦ ਕਰ ਲਿਆ ਸੀ। ਉਹ ਅਨਾਰ ਛੱਡਣ ਲਈ ਕਰਦੇ ਸੀ। ਉਹਨੇ ਦੇਖਿਆ ਵੀ ਨਾਈਟ੍ਰੋਜਨ ਔਰ ਸਲਫਰ, ਉਹਨੇ ਕਿਹਾ ਬੇਵਕੂਫੀ ਦੇ ਆਤਿਸ਼ਬਾਜ਼ੀ ਕਰ ਰਹੇ ਨੇ, ਇਹਨੂੰ ਤਾਂ ਹਥਿਆਰ ਬਣਾਇਆ ਜਾ ਸਕਦਾ। ਸੋ ਉਹਨਾਂ ਦੇ ਕੋਲ ਤੋਪ ਸੀ, ਤੋਪਾਂ ਸੀ ਔਰ ਉਹਨੂੰ ਤੁਬਕ ਕਹਿੰਦੇ ਨੇ। ਸੋ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਉਹਨਾਂ ਨੇ ਕਿਹਾ ਵੀ ਉਹ ਤੁਬਕ ਨੇ, ਇਹ ਹਾਥੀਆਂ ਦੇ ਉੱਤੇ ਨੇ। ਤੇ ਹੋਣਾ ਕੀ ਸੀ ਵੀ ਉਹਦੇ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੇ ਖਸਮੈ ਸਾ ਪਰਸੋਈ। ਕਿ ਜੇ ਇੱਕ ਤਾਕਤਵਰ ਦੂਜੇ ਨਾਲ ਡਿਊਲ ਕਰਦਾ ਹੈ, ਇੱਕ ਡਿੱਗ ਪੈਂਦਾ, ਕੋਈ ਰਿਗਰੈਟ ਨਹੀਂ ਹੈ। ਪਰ ਦੂਜਾ ਪਾਸਾ ਤਾਂ ਆਮ ਲੋਕ ਜ਼ੁਲਮ ਦਾ ਸ਼ਿਕਾਰ ਹੋ ਰਹੇ ਨੇ। ਹੁਣ ਇਹ ਹੈ, ਇਸ 'ਚੋਂ ਬਹੁਤ ਸਾਰੇ ਮੈਸੇਜ ਨੇ। ਇੱਕ ਤਾਂ ਇਹ ਹੈ ਕਿ ਦੁਸ਼ਮਣ ਦਾ ਮੂੰਹ ਭੰਨਣ ਦੇ ਲਈ ਤੁਹਾਨੂੰ ਦੁਸ਼ਮਣ ਦੇ ਬਰਾਬਰ ਦੇ ਹਥਿਆਰ ਔਰ ਤਿਆਰੀ ਜ਼ਰੂਰੀ ਹੁੰਦੀ ਹੈ। ਦੂਸਰਾ ਇਹ ਕਿ ਵੀ ਜਦੋਂ ਫਿਜ਼ੀਕਲ ਫਾਈਟ ਹੈ, ਜਿਹੜੇ ਰੂਹਾਨੀਅਤ ਦੀ ਇੱਕ ਆਪਣੀ ਦੁਨੀਆ, ਉਹ ਤੁਹਾਡੀ ਰੂਹ ਨੂੰ ਮਜ਼ਬੂਤ ਕਰਦੀ ਹੈ, ਤੁਹਾਡੇ ਇਰਾਦੇ ਨੂੰ ਪੁਖਤਾ ਕਰਦੀ ਹੈ, ਤੁਹਾਡੀ ਅੰਦਰ ਸੱਚ ਦੇ ਨਾਲ ਖਲੋਣ ਦੀ ਤਾਕਤ ਦਿੰਦੀ ਹੈ।
ਪਰ ਜੰਗ ਦੇ ਮੈਦਾਨ ਦੇ ਵਿੱਚ ਤਾਂ ਬੈਟਰ ਆਰਮਾਮੈਂਟ, ਬੈਟਰ ਸੋਲਜਰਿੰਗ, ਬੈਟਰ ਸਟ੍ਰੈਟਜੀ, ਬੈਟਰ ਜਿਓਗ੍ਰਾਫੀ, ਇਹ ਸਾਰੇ ਮੈਟਰ ਕਰਦੇ ਨੇ। ਹੁਣ ਇਹ ਮੈਂ ਸਾਰੀ ਕਹਾਣੀ ਇਸ ਲਈ ਕਹੀ ਕਿ ਅਸੀਂ 2020 ਤੋਂ ਦੇਖ ਰਹੇ ਹਾਂ ਕਿ ਜਦੋਂ ਗਲਵਾਨ ਪਹਿਲਾਂ 1962 ਜੇ ਛੱਡਦੇ ਹੀ ਹੈ ਕਿ 40,000 ਸਕੁਅਰ ਮਾਈਲ ਟੈਰੀਟਰੀ ਭਾਰਤ ਦੀ, ਜਿਹੜਾ ਇਹਨਾਂ ਦੀ ਪਾਰਲੀਮੈਂਟ ਨੇ ਮਤਾ ਪਾਸ ਕੀਤਾ ਹੈ ਵੀ ਅਸੀਂ ਭਾਰਤ ਮਾਂ ਦੇ ਸਪੁੱਤਰ ਨਹੀਂ ਜੇ ਚੀਨ ਤੋਂ ਵਾਪਸ ਨਾ ਲਈਏ। ਹੁਣ ਇਹ ਜਿਹੜਾ ਸਾਰਾ RSS ਤਬਕਾ, BJP ਜਿਹੜਾ ਨਹਿਰੂ ਨੂੰ, ਜਨਰਲ ਕੌਲ ਨੂੰ ਗਾਲਾਂ ਕੱਢਦੇ ਰਹੇ 1962 ਦੀ ਉਸ ਡਿਬੈਕਲ ਦੇ ਲਈ, ਜਿਹੜੀ ਹੋਈ ਵੀ ਬੜੀ ਬੁਰੀ ਤਰ੍ਹਾਂ ਕਿ ਵੀ ਦੇਖੋ ਇਹ ਕੀਤਾ ਭਾਰਤ ਮਾਤਾ ਦੇ, ਅਸੀਂ ਸਪੂਤ ਨਹੀਂ ਹਾਂ ਜੇ ਅਸੀਂ ਵਾਪਸ ਨਾ ਲਈਏ। ਈਵਨ ਜਿੱਦਣ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 ਔਰ 35A ਖਤਮ ਕੀਤਾ, ਉਦੋਂ ਵੀ ਅਮਿਤ ਸ਼ਾਹ ਨੇ ਅਕਸਾਈ ਚਿੰਨ ਔਰ ਦੂਸਰਾ ਉਹ ਵੀ ਵਾਪਸ ਲੈਂਗੇ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਉਦੋਂ ਵੀ ਚਾਈਨਾ ਨੇ ਜਿਹੜਾ ਉਹਦਾ ਜਵਾਬ ਤਾਂ ਚਾਈਨਾ ਨੇ ਜੋ 5 ਅਗਸਤ 2019 ਦਾ ਸੀ ਉਹ ਤਾਂ ਜੂਨ 2020 'ਚ ਦਿੱਤਾ, ਜਦੋਂ ਗਲਵਾਨ ਵੈਲੀ 'ਚ ਇਹਨਾਂ ਦੇ 20 ਫੌਜੀ ਮਾਰੇ, ਡੰਡਿਆਂ ਨਾਲ ਹੀ ਕੁੱਟ-ਕੁੱਟ ਕੇ ਮਾਰਤੇ। ਕਿੰਨੇ ਉਹਨਾਂ ਦੇ ਜਿਹੜੇ ਨੇ ਉਹ POW ਲੈ ਲਏ, ਬਾਅਦ ਛੱਡਤੇ ਜੀ। ਲੇਕਿਨ ਇਹ ਇਹਨਾਂ ਦੇ ਆਪਣੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਭਾਈ 3000 ਸਕੁਅਰ ਮਾਈਲ, ਕਿਤੇ 4000 ਵੀ ਆਂਦਾ, ਅਸੀਂ 4 ਦੀ ਫਿਗਰ ਕੋਟ ਕਰਦੇ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਉਹ ਚੀਨ ਨੇ, ਉਹ ਡੈਮਸੋਂਗ, ਡੈਮਚੌਕ, ਉਹਨਾਂ ਸਾਰੇ ਪੈਂਗੋਂਗ ਸੋ ਲੇਕ, ਕਿੰਨੇ ਇਹਨਾਂ ਦੇ ਪੈਟਰੋਲਿੰਗ ਪੁਆਇੰਟ ਬਲੌਕ ਕੀਤੇ ਹੋਏ ਨੇ ਦੂਜੇ। ਹੁਣ 80 ਤੋਂ 90,000 ਫੌਜ ਇਹਨਾਂ ਨੇ ਆਪਣੀ ਉਧਰ ਲਾਈ ਹੋਈ ਹੈ LAC ਦੇ ਉੱਤੇ। LAC ਚਾਈਨਾ ਔਰ ਭਾਰਤ ਦਾ ਅਨਡਿਸਾਈਡਡ ਬਾਰਡਰ ਹੈ, ਜਿਹੜੀ ਲਾਈਨ ਜਿਹੜੀ ਹੈ ਉਸ ਮੈਕਮੋਨ ਨੇ ਖਿੱਚੀ ਹੋਈ ਹੈ। ਹੁਣ ਚਾਹੀਦਾ ਤਾਂ ਇਹ ਹੈ ਕਿ ਵੀ ਇੱਕ ਪਾਸੇ ਤੁਸੀਂ ਕਈ ਹਜ਼ਾਰ 60,000 ਕਰੋੜ ਦੇ ਰਾਫੇਲ ਲਿਆਂਦੇ, ਫਲਾਣਾ ਲਿਆਂਦਾ, ਅਸੀਂ ਇਨਫਰਾਸਟ੍ਰਕਚਰ ਬਣਾ ਰਹੇ ਹਾਂ। ਚਾਈਨਾ ਦੇ ਨਾਲ ਜੇ ਇੰਨੇ ਹੀ ਤੁਸੀਂ ਭਾਰਤ ਮਾਤਾ ਦੇ ਪੁੱਤਰ ਹੋ, 14 ਮੀਟਿੰਗਾਂ ਤੁਹਾਡੀਆਂ ਫੇਲ ਹੋਈਆਂ, ਕਿੰਨੀਆਂ 4 ਤੁਹਾਡੇ ਵਿਦੇਸ਼ ਮੰਤਰੀ ਮਿਲੇ ਨੇ, ਹੁਣ ਵੀ SCO ਦੇ ਵਿੱਚ S ਜੈ ਸ਼ੰਕਰ ਉਹਨੂੰ ਮਿਲਿਆ, ਉਹਨਾਂ ਦੇ ਫੋਰਨ ਮਿਨਿਸਟਰ ਨੂੰ, ਕਿ ਵੀ ਤੁਸੀਂ ਜੇ ਯੋਧੇ ਹੋ ਤਾਂ ਯੋਧਿਆਂ ਵਾਂਗ ਡੈਡਲਾਈਨ ਦਿਓ ਕਿ ਵੀ ਆਹ ਸਾਡੇ ਪੈਟਰੋਲਿੰਗ ਪੁਆਇੰਟ ਨੇ, ਨਹੀਂ ਹੈ ਤਾਂ ਆ ਜਾਓ ਟੱਕਰ ਦੇ ਉੱਤੇ। ਹੁਣ ਇਹ ਪੀਰਾਂ ਵਾਲਾ ਕੰਮ, ਜਾਂ ਅੱਗੇ ਜਿਵੇਂ ਉਹ ਹਮਲਾਵਰ ਕਈ ਵਾਰੀ ਅੱਗੇ ਗਊਆਂ ਕਰ ਦਿੰਦੇ ਸੀ ਤੇ ਇਹ ਦੌੜ ਜਾਂਦੇ ਸੀ ਕਿ ਗਾਂ ਮਾਤਾ ਨੂੰ ਕੀ ਕਰਨਾ ਹੈ। ਇਹ ਚੀਨੇ ਰੁਕਣ ਵਾਲੇ ਨਹੀਂ ਨੇ ਕਿ ਵੀ ਚੀਨ ਦੇ ਅੱਗੇ ਬੁੱਧ ਨੂੰ ਕਰ ਦਿਓ ਤੁਸੀਂ। ਹੁਣ ਇਹਨਾਂ ਦੀ ਆਪਣੀ ਖਬਰ ਹੈ ਔਰ ਬੁੱਧ ਦੀਆਂ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਵੀ ਇੱਕ ਦਿਨ ਪੁਰਾਣੀ ਹੈ ਗੱਲ, ਪਿਕਚਰ ਵੀ ਇਹਦੇ ਤੇ ਟ੍ਰਿਬਿਊਨ ਨੇ ਦਿੱਤੀ ਹੋਈ ਹੈ। ਨਿਊ LAC ਐਕਸ਼ਨ। ਹੁਣ ਬੰਦਾ ਐਕਸ਼ਨ ਤਾਂ ਸੋਚਦਾ ਵੀ ਇੰਡੀਅਨ ਆਰਮੀ 80-90 ਹਜ਼ਾਰ ਉੱਥੇ ਰੱਖੀ ਹੋਈ ਹੈ, ਸਾਰੇ ਜਿਹੜੇ ਨੇ ਉਹ ਕੋਈ ਐਕਸ਼ਨ ਕਰ ਰਹੇ ਨੇ। Buddha statues at 1962 India-China battle sites. Both sides, Leung and Chishul, witnessed bloody battles during the 1962 India-China war. ਹੁਣ ਇਹਨਾਂ ਨੇ ਬੁੱਧ ਦੀ ਜਿਹੜੀ ਹੈ ਉਹਦਾ ਬੁੱਧ ਦਾ ਇੱਕ ਪੋਜ਼ ਹੈ ਜਿਹਨੂੰ ਭੂਮੀ ਸਪਰਸ਼ਾ ਕਹਿੰਦੇ ਨੇ, ਜਿਸ ਸਿਟਿੰਗ ਪੋਸਚਰ 'ਚੋਂ ਬੈਠਾ ਹੁੰਦਾ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਉਹ ਦਿਖਾ ਦੇਣ ਬੁੱਧ ਦਾ ਪੋਜ਼, ਕਿ ਵੱਡੇ ਖਰਚ ਕਰਕੇ ਉਹਨਾਂ ਨੇ 4 ਬੁੱਧ ਦੀਆਂ ਮੂਰਤੀਆਂ ਇਹ ਭੂਮੀ ਸਪਰਸ਼ਾ ਪੋਜ਼ ਤਿਆਰ ਕੀਤੀਆਂ। 2 ਜਿਹੜੀਆਂ ਨੇ ਆਲਰੇਡੀ ਉਹਨਾਂ ਨੇ ਲਿਊਕੋਂਗ ਤੇ ਚਸ਼ੂਲ ਉਸ ਦੇ ਵਿੱਚ ਇੰਸਟਾਲ ਕਰ ਦਿੱਤੀਆਂ, ਔਰ ਇੱਕ ਉਹਨਾਂ ਨੇ ਕਿਹਾ ਜੀ ਅਸੀਂ ਡੈਮ ਚੌਕ ਕਰਨੀ ਹੈ, ਤੇ ਚੌਥੀ ਦੀ ਅਜੇ ਅਸੀਂ ਲੋਕੇਸ਼ਨ ਲੱਭ ਰਹੇ ਹਾਂ। ਹੁਣ ਇਹ ਡੈਮ ਚੌਕ ਜਾਂ ਜਿੱਥੇ ਇਹਨਾਂ ਨੇ ਇੰਸਟਾਲ ਕੀਤੀਆਂ, ਇਹ ਉਹਨਾਂ ਦਾ ਇੰਟਰਨੈਸ਼ਨਲ ਬਾਰਡਰ LAC ਦੇ ਉੱਤੇ ਜਿੱਥੇ ਉਹਨਾਂ ਨੇ ਜ਼ਮੀਨ ਖੋਈ ਹੋਈ ਹੈ। ਹੁਣ ਹਾਲ ਇਹ ਹੈ ਕਿ ਵੀ ਜੇ ਇਹੀ ਕੁਛ ਕਰਨਾ ਹੈ ਤਾਂ ਉੱਥੇ ਫੌਜ ਵਿਚਾਰੇ ਨੂੰ ਕਾਹਨੂੰ ਮਰਵਾ ਰਹੇ ਹੋ। ਅਜੇ ਪਿਛਲੇ ਹਫਤੇ ਇੱਕ ਟੈਂਕ ਦੇ ਵਿੱਚ ਪਤਾ ਨਹੀਂ ਕਿਹੜਾ ਬਾਰਡਰ ਉੱਥੋਂ ਕਿਹੜੀ ਰਿਵਰ ਕ੍ਰਾਸ ਕਰ ਰਹੇ ਸੀ ਤੇ 8 ਬੰਦੇ ਟੈਂਕ ਦੇ ਵਿੱਚ, ਟੈਂਕ ਡੁੱਬ ਗਿਆ। 8 ਬੰਦੇ 8 ਘੰਟੇ ਵੇਟ ਕਰ, ਕੋਈ ਰੈਸਕਿਊ ਆਪਰੇਸ਼ਨ ਨਹੀਂ, ਸਾਰੇ ਦੇ ਸਾਰੇ ਰੁੜ ਗਏ। ਹੁਣ ਕੱਲਾ ਔਰ ਇਹਨਾਂ ਦੀਆਂ ਕਰਤੂਤਾਂ ਦਾ ਨਤੀਜਾ ਹੈ ਵੀ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਅੱਗ ਲਾਈ, ਉਹਦਾ ਨਤੀਜਾ ਹੁਣ ਇਹ ਕਹਿੰਦੇ ਸੀ ਜੀ ਜੰਮੂ ਕਸ਼ਮੀਰ ਇੰਨਾ ਪੀਸਫੁਲ ਹੋ ਗਿਆ, ਇੰਨਾ ਫਲਾਣਾ। ਅੱਜ ਦੀ ਖਬਰ ਹੀ ਹੈ 5 soldiers killed, 5 injured as militants attack army convoy in J&K's ਕਠੂਆ। ਹੁਣ ਆ ਜਿਹੜਾ ਪਿਛਲਾ ਐਕਸ਼ਨ ਵੀ ਹੋਇਆ, ਬੱਸ ਵਾਲਾ ਵੀ ਹੋਇਆ, ਇੱਕ ਹੋਰ ਵੀ ਹੋਇਆ, ਉਹ ਕਠੂਆ ਜਿਹੜਾ ਪਠਾਨਕੋਟ ਦੇ ਨਾਲ ਲੱਗਦਾ, 16 ਕਿਲੋਮੀਟਰ ਹੈ ਕਠੂਆ ਜ਼ਿਲ੍ਹਾ। ਇਹ ਜਿਹੜੇ ਹੁਣ ਐਕਸ਼ਨ ਕਰ ਰਹੇ ਨੇ ਉਹਨਾਂ ਦੇ ਮਿਲੀਟੈਂਟ, ਉਹ ਕੋਈ ਸ਼੍ਰੀਨਗਰ ਵੈਲੀ 'ਚ ਜਾਂ ਪੁੰਛ 'ਚ ਜਾਂ ਅਨੰਤਨਾਗ ਜਾਂ ਬਾਰਾਮੂਲਾ
ਜਾਂ ਉਸ ਕਸ਼ਮੀਰ ਵੈਲੀ 'ਚ ਨਹੀਂ ਕਰ ਰਹੇ। ਇਹ ਸਾਰੇ ਹੀ ਐਕਸ਼ਨ ਇਸ ਰੀਜਨ 'ਚ ਨੇ ਜਿਹੜੇ ਹਿੰਦੂ ਮੈਜੋਰਿਟੀ ਰੀਜਨ ਹੈ ਇਹਨਾਂ ਦਾ। 5 soldiers killed, 5 injured as militants attack army convoy in J&K's Kathua. Firefight between army and militants continue in Kathua. Paratroopers airdropped to tighten cordon. This is the 4th terror incident in 48 hours in Jammu Kashmir. 48 ਘੰਟਿਆਂ 'ਚ ਚੌਥੀ, ਔਰ ਜੇ ਉਹ ਸਿੱਧਾ ਫੌਜ ਨੂੰ ਹੀ ਲੈ ਰਹੇ ਨੇ ਹੁਣ, ਉਹ ਈਵਨ ਪੈਰਾਮਿਲਟਰੀ ਜਾਂ J&K ਪੁਲਿਸ ਦੀ ਪਰਵਾਹ ਨਹੀਂ ਕਰਦੇ। ਤੇ ਜੇ 5 ਟ੍ਰੇਨਡ ਸੋਲਜਰ ਤੁਹਾਡੇ ਇੱਥੇ ਮਰੇ ਨੇ, 5 ਜ਼ਖਮੀ ਨੇ, ਜ਼ਖਮੀ ਜ਼ਿਆਦਾ ਹੋਣਗੇ ਔਰ ਇਹ ਕਰ ਰਹੇ ਨੇ, ਤੇ ਤੁਹਾਡਾ ਕਿਹੜਾ ਐਕਸ਼ਨ? ਉੱਥੇ ਤੁਸੀਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ, ਕਸ਼ਮੀਰੀਆਂ ਨੂੰ ਤੁਸੀਂ ਕਿਹਾ ਜੀ ਅਸੀਂ ਦੱਬ ਲਿਆ, ਅਸੀਂ ਹੁਣ ਜਿਹੜਾ ਇਹਨਾਂ ਨੂੰ ਉੱਠਣ ਨਹੀਂ ਦੇਣਾ, ਤੇ ਉੱਥੇ ਜਾ ਕੇ ਬੁੱਧ ਦੀ ਮੂਰਤੀ ਦਿਖਾ ਵੀ ਕਮਾਲ ਹੈ ਕਿ ਵੀ ਤੁਹਾਡਾ ਕੌਣ ਤੁਹਾਡੇ ਤੇ ਇਤਬਾਰ ਕਰੇਗਾ। ਔਰ ਇੱਕ ਪਾਸੇ ਜਾ ਕੇ ਤੁਸੀਂ ਰੂਸ ਦੀ ਕੱਛ 'ਚ ਵੜ ਗਏ ਹੋ ਕਿ ਵੀ ਮਾਸਕੋ ਦੇ ਵਿੱਚ ਜਾ ਕੇ ਮੋਦੀ ਕਹਿੰਦਾ ਜੀ ਸਾਡਾ ਤਾਂ ਅਸਲੀ ਪ੍ਰੇਮ ਹੀ ਤੁਹਾਡੇ ਨਾਲ ਹੈ, ਅਮਰੀਕਾ ਨਾਲ ਤਾਂ ਅਸੀਂ ਛਾਲੀ ਕਰ ਰਹੇ ਸੀ, ਅਸਲੀ ਅਸੀਂ ਤੁਹਾਡੇ ਆ। ਸੋ ਇਹ ਸਾਰੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕੀ ਇਹਨਾਂ ਨੇ ਆਪਣੇ ਬਾਰਡਰਸ ਨੂੰ ਡਿਫੈਂਡ ਕਿਵੇਂ ਕਰਨਾ ਹੈ। ਜਿਹੜੀ ਫੌਜ ਦੀ ਟ੍ਰੇਨਿੰਗ ਜਾਂ ਦੂਜਾ ਹੁਣ ਅਗਨੀਵੀਰ ਸਕੀਮ ਜਿਹੜੀ ਇਹਨਾਂ ਨੇ ਖੜੀ ਕੀਤੀ ਕਿ ਜੀ 4 ਸਾਲ ਦੀ ਟ੍ਰੇਨਿੰਗ ਦੂਜੀ ਤੇ ਫੌਜ ਦੀ ਭਰਤੀ ਬੰਦ। ਉਹ ਜੇ 4 ਸਾਲ ਦੇ ਵਿੱਚ ਹੀ ਟ੍ਰੇਨਿੰਗ ਦੂਜੀ ਤੀਜੀ ਖਤਮ ਹੋ ਜਾਂਦੀ ਹੁੰਦੀ, 4 ਜਾਂ 5 ਸਾਲ ਜੋ ਵੀ ਹੈ, ਤੇ ਦੁਨੀਆ ਦੇ ਮੁਲਕ ਬੇਵਕੂਫ ਨੇ ਜਿਹੜੇ ਰੈਗੂਲਰ ਆਰਮੀ ਟ੍ਰੇਨਡ ਆਰਮੀ ਰੱਖਦੇ ਨੇ। ਇਹ ਠੀਕ ਹੈ ਕਿ ਵੀ ਕੁਝ ਕੈਟਾਗਰੀਜ਼ ਰਿਜ਼ਰਵ ਦੀਆਂ ਹੁੰਦੀਆਂ, ਤੁਸੀਂ ਕਰਕੇ ਉਹਨਾਂ ਨੂੰ ਟ੍ਰੇਨਿੰਗ ਰਿਜ਼ਰਵ ਤੇ ਰੱਖਦੇ ਹੋ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਤੁਸੀਂ ਰੈਗੂਲਰ ਆਰਮੀ ਜਿਹੜੀ ਹੈ ਉਹਨੂੰ। ਸੋ ਮਤਲਬ ਇਹ ਹੈ ਵੀ ਇਹਨਾਂ ਨੇ ਸੌਦੇਬਾਜ਼ੀ ਕੀਤੀ ਹੋਈ ਹੈ। ਕੀ ਕੀਤਾ ਹੈ? ਮੁਲਕ ਵੇਚਿਆ ਹੋਇਆ। ਜਿਵੇਂ ਸੋਸ਼ਲ ਮੀਡੀਆ 'ਤੇ ਹੁੰਦਾ ਹੈ ਕਿ ਬਈ 2 ਗੁਜਰਾਤੀ ਮੁਲਕ ਵੇਚ ਰਹੇ ਨੇ ਤੇ 2 ਖਰੀਦ ਰਹੇ ਨੇ, ਅੰਬਾਨੀ ਅਡਾਨੀ ਖਰੀਦ ਰਹੇ ਨੇ, ਮੋਦੀ ਅਮਿਤ ਸ਼ਾਹ ਵੇਚ ਰਹੇ ਨੇ। ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਇਹ ਬੁੱਧ ਦੀਆਂ ਮੂਰਤੀਆਂ ਉੱਥੇ ਬਾਰਡਰ 'ਤੇ ਲਾ ਕੇ ਬਈ ਉਹਨਾਂ ਨੂੰ ਜਿਹੜਾ ਉਹ ਚਾਈਨਾ ਨੂੰ ਕੀ ਦੱਸਣਾ ਚਾਹੁੰਦੇ ਨੇ ਕਿ ਬਈ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਉਹ ਸ਼ਾਂਤੀ ਸ਼ਾਂਤੀ ਵਾਲਾ ਨਹੀਂ, ਉਹ ਬੁੱਧ ਨੂੰ ਵੀ ਉਹਨਾਂ ਕਿ ਉਹਨਾਂ ਨੇ ਮੰਨਿਆ ਜਿੰਨਾ ਕੁ ਉਹਨਾਂ ਨੂੰ ਲੋੜੀਂਦਾ ਸੀ। ਬਾਕੀ ਤਾਂ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਨਾਲ ਕਿਵੇਂ ਡੀਲ ਕਰਨਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।